ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਅੱਜ ਸੈਨ ਹੋਜ਼ੇ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਦੇ ਵਿੱਚ ਹੀ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 15 ਤਰੀਕ ਆ, ਦਿਨ ਵੀਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰੋ ਮੋਹਨ ਚੀਮਾ ਹੋਣਾ ਨੂੰ 559 905 2575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 415 909 0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟਾਇਰਸ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਰੱਕ ਟ੍ਰੇਲਰਸ ਦੇ ਟਾਇਰਸ ਹੋਲਸੇਲ ਪ੍ਰਾਈਸਿਸ ਦੇ ਉੱਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਨੰਬਰ 2092509535 209 250 9535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਅਤੇ ਅੱਜ ਇੱਕ ਬਹੁਤ ਹੀ ਜਿਹੜਾ ਆ ਦੁਖਦਾਈ ਘਟਨਾ ਵਾਪਰੀ ਹੈਗੀ USA ਦੇ ਵਿੱਚ। ਮੇਜਰ ਮਰੀਨ ਕੈਜੂਅਲਟੀ ਦਾ ਨਾਮ ਇਹਨੂੰ ਦਿੱਤਾ ਗਿਆ। 19 ਮਰੀਨਸ ਜਿਹੜੇ ਸੀਗੇ ਉਹ ਇੱਕ ਜਿਹੜਾ ਸ਼ਿਪ ਆ ਕਮਰਸ਼ੀਅਲ ਸ਼ਿਪ ਜਿਸ ਦਾ ਨਾਮ ਸੀਕੋਡ ਪਾਵਰ ਆ 129 ਫੁੱਟ ਲੰਮਾ, ਉਹਦੇ ਵਿੱਚ ਜਿਹੜਾ ਆ ਲੂਜ਼ੀਆਨਾ ਦੇ ਵਿੱਚ ਜਾ ਰਿਹਾ ਸੀ ਜਦੋਂ ਉੱਥੇ ਤੂਫਾਨ ਆ ਗਿਆ ਅਤੇ ਉਹ ਜਿਹੜੇ ਆ ਗਵਾਚ ਗਏ, ਜਿਨ੍ਹਾਂ ਦੇ ਵਿੱਚੋਂ 6 ਜਾਣਿਆਂ ਨੂੰ ਜਿਹੜਾ ਰਿਕਵਰ ਕੀਤਾ ਗਿਆ। 6 ਚੋਂ ਜਿਹੜੇ ਹੈਗੇ ਆ 6 ਸਹੀ ਆ, ਇੱਕ ਜਾਣੇ ਦੀ ਮੌਤ ਹੋ ਗਈ ਅਤੇ 12 ਜਾਣੇ ਹੁਣ ਜਿਹੜੇ ਆ ਉਹ ਮਿਸਿੰਗ ਹੈਗੇ ਆ। ਜਿਹੜੇ ਨੈਸ਼ਨਲ ਗਾਰਡਸ ਹੈਗੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ 70 ਘੰਟੇ ਦੇ ਕਰੀਬ ਕੋਸਟ ਗਾਰਡ ਜਿਹੜੇ ਆ ਉਹ ਉਹਨਾਂ ਨੇ ਸਰਚ ਕੀਤੀ ਹੈਗੀ ਆ। ਲਗਭਗ 6380 ਸਕੁਆਇਰ ਮਾਈਲਸ ਏਰੀਆ ਜਿਹੜਾ ਕਿ ਹਵਾਈ ਸਟੇਟ ਦਾ ਸਾਈਜ਼ ਦਾ ਏਰੀਆ ਬਣਦਾ ਹੈਗਾ। ਪਰ ਹੁਣ ਕਹਿੰਦੇ ਆਸ ਘੱਟ ਆ। ਨੈਸ਼ਨਲ ਵੈਦਰ ਸਰਵਿਸ ਨੇ ਫਲੈਸ਼ ਫਲੱਡ ਵਾਰਨਿੰਗ ਵੀ ਜਿਹੜੀ ਉੱਥੇ ਇਸ਼ੂ ਕੀਤੀ ਹੈਗੀ ਆ ਸ਼ਨੀਚਰਵਾਰ ਸਵੇਰ ਤੱਕ ਲੁਜ਼ੀਆਨਾ 'ਚ। ਸੋ ਉਹਦੇ ਕਰਕੇ ਜਿਹੜਾ ਰੈਸਕਿਊ ਟੀਮ ਹੈਗੀ ਆ ਉਹਨੂੰ ਬਹੁਤ ਜ਼ਿਆਦਾ ਚੈਲੰਜ ਹੈਗਾ ਆ। ਜੀ ਬਿਲਕੁਲ। ਕੋਸਟ ਗਾਰਡ ਦੇ ਜਿਹੜੇ ਡਾਈਵਰਸ ਆ ਕਹਿੰਦੇ ਵੀ ਇਹ ਜਿਹੜਾ ਵੈਸਲ ਉਲਟਿਆ ਆ ਉਸ ਦੇ ਹੱਲ ਨੂੰ ਖੜਕਾਉਣ ਦੇ ਵਿੱਚ ਕਾਮਯਾਬ ਹੋਏ ਆ, ਪਰ ਅੰਦਰਲੇ ਪਾਸੋਂ ਕਿਸੇ ਤਰੀਕੇ ਦਾ ਕੋਈ ਰਿਸਪੌਂਸ ਕਹਿੰਦੇ ਆ ਉਹ ਉਹਨਾਂ ਨੂੰ ਨਹੀਂ ਮਿਲਿਆ। ਹੁਣ ਜਿਹੜਾ ਜੀ ਕੱਲ੍ਹ ਨੂੰ ਸ਼ੁੱਕਰਵਾਰ ਨੂੰ ਮੁੜ ਦੁਬਾਰਾ ਇਹਨਾਂ ਦੇ ਰਾਹਤ ਕਾਰਜ ਇਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਕੀਤੀਆਂ ਜਾਣਗੀਆਂ। ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ। ਇਹ ਜਿਹੜਾ ਲੂਜ਼ੀਆਨਾ ਦਾ ਇਹ ਜਿਹੜਾ ਕਹਿ ਲਓ ਵੀ ਸਮੁੰਦਰੀ ਜਹਾਜ਼ ਸੀ, ਛੋਟਾ ਕਹਿ ਲਓ, ਬੇੜੀ ਕਹਿ ਲਓ ਵੀ ਉਹ ਜਿਹੜੀ ਆ ਉਲਟ ਗਈ ਆ ਅਤੇ ਕਾਫੀ ਵੱਡੀ ਮਰੀਨ ਕੈਜੂਅਲਟੀ ਜਿਹੜੀ ਇਸ ਦੇ ਕਰਕੇ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਸੈਨ ਐਂਟੋਨੀਓ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਇੱਕ ਐਕਟਿਵ ਸ਼ੂਟਰ ਗੋਲੀਬਾਰੀ ਦੀ ਘਟਨਾ ਜਿਹੜੀ ਆ ਕਹਿੰਦੇ ਆ ਉਹ ਵਾਪਰੀ ਆ। ਉਸ ਦੇ ਜਵਾਬ ਦੇ ਵਿੱਚ ਉੱਥੋਂ ਦੀ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹ ਮੌਕੇ ਦੇ ਉੱਤੇ ਜਿਹੜੇ ਉਹ ਪਹੁੰਚੇ ਅਤੇ ਉਹਨਾਂ ਨੇ ਇਸ ਐਕਟਿਵ ਸ਼ੂਟਰ ਨੂੰ ਕਹਿੰਦੇ ਆ ਗੋਲੀਆਂ ਦੇ ਨਾਲ ਕਾਬੂ ਜਿਹੜਾ ਕਰ ਲਿਆ ਅਤੇ ਬਾਅਦ ਦੇ ਵਿੱਚ ਦੱਸਿਆ ਗਿਆ ਵੀ ਇਸ ਐਕਟਿਵ ਸ਼ੂਟਰ ਦੀ ਮੌਤ ਵੀ ਹੋ ਗਈ। ਪਾਰਕ ਪੁਲਿਸ ਅਫਸਰ ਜਿਹੜੇ ਕਹਿੰਦੇ ਵੀ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੂੰ ਹੀਰੋ ਜਿਹੜਾ ਆ ਇਸ ਟਾਈਮ ਸੈਨ ਐਂਟੋਨੀਓ ਦਾ ਪੁਲਿਸ ਡਿਪਾਰਟਮੈਂਟ ਆ ਉਹਨਾਂ ਦੇ ਚੀਫ ਵਿਲੀਅਮ ਮੈਕਮੈਨਸ ਜਿਹੜੇ ਆ ਉਹ
ਆਖ ਰਹੇ ਨੇ। ਤਕਰੀਬਨ ਉੱਥੇ ਦੇ 2:30 ਵਜੇ ਦੇ ਸਮੇਂ ਦੇ ਉੱਤੇ ਦੁਪਹਿਰ ਦੇ ਇਹ ਜਿਹੜੀ ਏਅਰਪੋਰਟ ਟਰਮੀਨਲ ਦੇ ਉੱਤੇ ਇਹ ਜਿਹੜਾ ਘਟਨਾ ਵਾਪਰੀ, ਜਿੱਥੇ ਇੱਕ ਬੰਦਾ ਕਹਿੰਦੇ ਉਹ ਆਇਆ ਅਤੇ ਸ਼ਾਇਦ ਉਸਨੇ ਗੋਲੀਬਾਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਇਨਡਿਸਕ੍ਰਿਮੀਨੇਟਲੀ, ਅੰਨ੍ਹੇਵਾਹ ਚੌਂਚ ਫੇਰੇ ਕਹਿੰਦੇ ਵੀ ਉਸਨੇ ਗੋਲੀਆਂ ਜਿਹੜੀਆਂ ਆ ਉਹ ਚਲਾਈਆਂ। ਕਹਿੰਦੇ ਆਪਾਂ ਖੁਸ਼ਕਿਸਮਤ ਰਹੇ ਆ, ਅੱਜ ਕਿਸੇ ਦੇ ਕੋਈ ਸੱਟ ਚੋਟ ਜਾਂ ਮੌਤ ਜਿਹੜੀ ਉਹ ਨਹੀਂ ਹੋਈ, ਪਰ ਸਸਪੈਕਟ ਨੂੰ ਜਿਹੜਾ ਸਮੇਂ ਰਹਿੰਦੇ ਹੋਏ ਹੀ ਜਿਹੜਾ ਪੁਲਿਸ ਨੇ ਉੱਥੇ ਕਾਬੂ ਕਰ ਲਿਆ। ਹਾਂ, ਹੁਣ ਜਿਹੜੇ ਮੁੱਢਲੀ ਜਾਂਚ ਦੇ ਵਿੱਚ, ਮੁੱਢਲੀਆਂ ਗੱਲਾਂ ਦੇ ਵਿੱਚ ਉਹੀ ਮੈਂਟਲ ਇਸ਼ੂਜ਼ ਦੀ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਗੋਲੀਬਾਰੀ ਤੋਂ ਬਾਅਦ 'ਚ ਉਹਨੂੰ ਹਸਪਤਾਲ ਲੈ ਕੇ ਗਏ ਸੀਗੇ ਅਤੇ ਜਿੱਥੇ ਉਸ ਨੂੰ ਪ੍ਰੋਨਾਊਂਸਡ ਜਿਹੜਾ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਟੌਪ ਡਿਪਲੋਮੈਟ ਜਿਹੜੇ ਹੈਗੇ ਆ, ਟੋਨੀ ਬਲਿੰਕਨ ਜਿਹੜੇ ਸੈਕਟਰੀ ਆਫ ਸਟੇਟ ਆ, ਉਹ ਅੱਜ ਇੱਕ ਬਿਨਾਂ ਦੱਸੇ ਜਿਹੜੀ ਆ ਅਨਅਨਾਊਂਸਡ ਉਹਨਾਂ ਨੇ ਸਟਾਪ ਕੀਤਾ ਹੈਗਾ ਅਫਗਾਨਿਸਤਾਨ ਦੇ ਵਿੱਚ। ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ, ਸਿਵਲ ਲੀਡਰਸ ਅਤੇ ਹੋਰ ਨੈਸ਼ਨਲ ਰੀਕੌਂਸੀਲੇਸ਼ਨ ਚੇਅਰਮੈਨ ਜਿਹੜੇ ਅਬਦੁਲ ਉਹਨਾਂ ਨੂੰ ਮਿਲੇ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸਤੰਬਰ 11 ਤੋਂ ਪਹਿਲਾਂ ਜਿਹੜੀ US ਦੀ ਸਾਰੀ ਜਿਹੜੀ ਫੋਰਸ ਆ ਮਿਲਟਰੀ ਉਹ ਉੱਥੋਂ ਵਿਡਰॉ ਕਰ ਲਈ ਜਾਊਗੀ, ਪਰ ਤਾਲੀਬਾਨ ਨੇ ਇਹ ਕਿਹਾ ਵੀ ਮਈ 1 ਤੋਂ ਪਹਿਲਾਂ ਇਹ ਕਰੋ। 2500 ਦੇ ਕਰੀਬ ਜਿਹੜੇ US ਦੇ ਟਰੂਪਸ ਹੈਗੇ ਆ ਉਹ ਇਸ ਟਾਈਮ ਅਫਗਾਨਿਸਤਾਨ ਦੇ ਵਿੱਚ ਰਹਿ ਰਹੇ ਹੈਗੇ ਆ। ਜੀ, ਇਸ ਵੀਰਵਾਰ ਨੂੰ ਯਾਨੀ ਕਿ ਅੱਜ ਘੱਟ ਅਮਰੀਕਨਸ ਨੇ ਜਿਹੜੇ ਜੋਬਲੈਸ ਕਲੇਮ ਪਹਿਲੀ ਵਾਰੀ ਫਾਈਲ ਕੀਤੇ। ਮਾਰਚ 2020 ਤੋਂ ਬਾਅਦ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਆ ਵੀ ਇਹ ਆંકੜਾ ਘਟਿਆ ਆ ਅਤੇ 5.6 ਲੱਖ 5,76,000 ਲੋਕਾਂ ਨੇ ਪਹਿਲੀ ਵਾਰ ਇਨੀਸ਼ੀਅਲ ਜੋਬਲੈਸ ਕਲੇਮ ਜਿਹੜੇ ਉਹ ਫਾਈਲ ਕੀਤੇ ਆ। ਸੋ ਇੱਥੋਂ ਵੀ ਪਤਾ ਲੱਗ ਰਿਹਾ ਵੀ ਜਿਹੜੇ ਥਾਂ ਦੇ ਉੱਤੇ ਇਕੋਨਮੀ ਮੁੜ ਦੁਬਾਰਾ ਖੁੱਲ੍ਹ ਰਹੀ ਆ, ਚੀਜ਼ਾਂ ਦੇ ਉੱਤੇ ਰਿਸਟ੍ਰਿਕਸ਼ਨਸ ਹਟ ਰਹੀਆਂ ਆ, ਇਸ ਦਾ ਮਤਲਬ ਇਹ ਹੋ ਰਿਹਾ ਹੈ ਵੀ ਮੁੜ ਦੁਬਾਰਾ ਇਕੋਨਮੀ ਦੇ ਵਿੱਚ ਜੋਸ਼ ਜਿਹੜਾ ਆ ਸ਼ਾਇਦ ਭਰ ਰਿਹਾ ਹੋਵੇ, ਜੌਬਸ ਜਿਹੜੀਆਂ ਮੁੜ ਵਾਪਸ ਜਿਹੜੀਆਂ ਉਹ ਆ ਰਹੀਆਂ ਨੇ, ਜੋ ਕਿ ਇੱਕ ਚੰਗਾ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਹੈਗਾ ਆ। ਉੱਧਰ ਇਸੇ ਦੇ ਨਾਲ ਹੀ ਜੇ ਗੱਲ ਕਰਦੇ ਜਾਈਏ, ਜਿਹੜਾ ਲਾਸਟ $1,400 ਦਾ ਸਟਿਮੂਲਸ ਚੈੱਕ ਕਹਿੰਦੇ ਜਿਹੜੇ ਦਿੱਤੇ ਗਿਆ ਸੀ ਸਰਕਾਰ ਦੇ ਦੁਆਰਾ, ਉਸ ਦੇ ਕਰਕੇ ਮਾਰਚ ਮਹੀਨੇ ਦੇ ਵਿੱਚ ਰੀਟੇਲ ਦੀਆਂ ਜਿਹੜੀਆਂ ਸੇਲਜ਼ ਆ ਤਕਰੀਬਨ 10% 9.8% ਜਿਹੜੀਆਂ ਆ ਉਹ ਵਧੀਆਂ ਆ। ਸੋ ਲੋਕਾਂ ਨੂੰ ਜਿਹੜੇ ਸਰਕਾਰ ਦੇ ਦੁਆਰਾ ਡਾਲਰ ਦਿੱਤੇ ਗਏ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਵਿੱਚੋਂ ਕਾਫੀ ਅਮਾਊਂਟ ਮੁੜ ਇਕੋਨਮੀ ਦੇ ਵਿੱਚ ਇੰਜੈਕਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਪਿਛਲੇ ਮਹੀਨੇ ਕਹਿੰਦੇ ਆ ਵੀ ਇਹ ਮਹਿਜ 3% ਜਿਹੜਾ ਆ ਉਸ ਦੇ ਉੱਤੇ ਚੱਲ ਰਿਹਾ ਸੀਗਾ, ਜਿਹੜਾ ਸੀਜ਼ਨਲੀ ਇਹ ਐਡਜਸਟ ਜਿਹੜਾ ਉਹ ਕਰਦੇ ਆ ਕਾਮਰਸ ਡਿਪਾਰਟਮੈਂਟ ਆ ਉਹਨਾਂ ਦੇ ਦੁਆਰਾ। ਪਿਛਲੇ ਸਾਲ ਮਈ ਦੇ ਮਹੀਨੇ ਤੋਂ ਬਾਅਦ ਦੇ ਵਿੱਚ ਇਹ ਸਭ ਤੋਂ ਵੱਡਾ ਉਛਾਲ ਰੀਟੇਲ ਸੇਲਸ ਦੇ ਵਿੱਚ ਦੇਖਿਆ ਗਿਆ ਸੀਗਾ। ਵਾਲ ਸਟਰੀਟ ਦੇ ਐਨਾਲਿਸਟ ਅਨੁਮਾਨ ਲਾ ਰਹੇ ਸੀਗੇ ਵੀ 5.5% ਰੀਟੇਲ ਦੇ ਵਿੱਚ ਜਿਹੜਾ ਲੋਕ ਵੱਧ ਸਪੈਂਡਿੰਗ ਕਰਨਗੇ, ਪਰ 9.8% ਕਰਕੇ ਇਹਦਾ ਮਤਲਬ ਵੀ ਕੰਮ ਵੱਧ ਗਿਆ ਆ। ਸੋ ਹਰਜੋਤ ਸਿੰਘ ਜੀ, ਜਿਹੜੀ ਆਪਾਂ ਪਿਛਲੇ 1 ਸਾਲ ਤੋਂ ਚਰਚਾ ਰਿਸੈਸ਼ਨ ਦੀ ਅਤੇ ਹੋਰ ਸਾਰੀਆਂ ਚੀਜ਼ਾਂ ਦੀ ਦੇਖ ਰਹੇ ਸੀਗੇ, ਹੁਣ ਆਪਾਂ ਤਾਂ ਅਰਥ ਸ਼ਾਸਤਰੀ ਨਹੀਂ, ਆਪਾਂ ਤਾਂ ਆਰਥਿਕ ਤੌਰ ਦੇ ਉੱਤੇ ਮਾਹਰ ਨਹੀਂ ਆ, ਪਰ ਲਗਾਤਾਰ ਹੁਣ ਜੋਬਲੈਸ ਕਲੇਮ ਘਟੇ ਆ, ਜਿਹੜੇ ਪਹਿਲੀ ਵਾਰ ਕਰਨ ਵਾਲੇ ਰੀਟੇਲ ਦੀਆਂ ਸੇਲਜ਼ ਵੱਧ ਰਹੀਆਂ। ਇਹਦਾ ਮਤਲਬ ਲੋਕਾਂ ਦੇ ਕੋਲ ਡਾਲਰ ਹੈਗੇ ਆ ਸਪੈਂਡ ਕਰਨ ਦੇ ਲਈ। ਆਪਾਂ ਹਾਊਸਿੰਗ ਮਾਰਕੀਟ ਦੇਖ ਰਹੇ ਆ, ਉਸ ਦੇ ਵਿੱਚ ਵੀ ਇਨਵੈਂਟੋਰੀ ਘੱਟ ਆ, ਲੋਕ ਅਜੇ ਵੀ ਘਰ ਜਿਹੜੇ ਆ ਜਿਹਨੂੰ ਮੌਕਾ ਮਿਲਦਾ ਉਹ ਬਾਏ ਕਰ ਰਿਹਾ ਆ। ਸੋ ਓਵਰਆਲ ਇਕੋਨਮੀ ਹਾਲ ਦੀ ਘੜੀ ਅਜੇ ਠੀਕ ਹੀ ਚੱਲ ਰਹੀ ਆ। ਡਰ ਜ਼ਰੂਰ 1 ਸਾਲ ਤੋਂ ਲਗਾਤਾਰ ਲੱਗਦਾ ਰਿਹਾ ਵੀ ਪਤਾ ਨਹੀਂ ਕੀ ਬਣ ਜਾਣਾ, ਕਿਵੇਂ ਹੋ ਜਾਣਾ ਆ, ਪਰ ਓਵਰਆਲ ਹਾਲ ਦੀ ਘੜੀ ਠੀਕ ਲੱਗ ਰਿਹਾ ਆ। ਭਵਿੱਖ ਦੇ ਬਾਰੇ ਜਿਹੜੀ ਭਵਿੱਖਬਾਣੀ ਕਰਨੀ ਸਾਡੇ ਅਸੀਂ ਉਸ ਚੀਜ਼ ਦੇ ਕਾਬਲ ਤਾਂ ਨਹੀਂ ਆ, ਪਰ ਓਵਰਆਲ ਥੋੜ੍ਹਾ ਜਿਹਾ ਠੀਕ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਫਜ਼ੂਲ ਖਰਚੀਆਂ ਅਤੇ ਉਹ ਸਾਰੀਆਂ ਚੀਜ਼ਾਂ ਮੁੜ ਦੁਬਾਰਾ ਜਿਹੜੀਆਂ ਉਹ ਕਰ ਸਕਦੇ, ਕਿਉਂਕਿ ਆਪਾਂ ਹੁਣ ਭਾਰਤ ਵੱਲ ਜੇ ਦੇਖੀਏ ਤਾਂ ਹੁਣ ਉੱਥੇ ਜਿਸ ਰਫਤਾਰ ਦੇ ਨਾਲ ਉੱਥੇ ਕੋਵਿਡ ਮੁੜ ਦੁਬਾਰਾ ਵਧਣਾ ਸ਼ੁਰੂ ਹੋ ਗਿਆ ਆ, ਰੱਬ ਨਾ ਕਰੇ ਜੇ ਇੱਦਾਂ ਦੀ ਹਾਲਾਤ ਮੁੜ ਬਣੇ ਤਾਂ 2 ਝਟਕੇ ਲਗਾਤਾਰ 2 ਸਾਲਾਂ ਦੇ ਵਿੱਚ ਸਹਿਣੇ ਕਿਸੇ ਵੀ ਮੁਲਕ ਵਾਸਤੇ ਕਾਫੀ ਔਖੇ ਜਿਹੜੇ ਉਹ ਹੋ ਜਾਂਦੇ ਆ। ਸੋ ਆਪਣੀਆਂ ਸੇਵਿੰਗਸ ਵੱਲ ਜਿਹੜਾ ਉਹ ਧਿਆਨ ਵੱਧ ਤੋਂ ਵੱਧ ਰੱਖੋ, ਜਿਹੜੀ ਚੀਜ਼ ਦੀ ਜ਼ਰੂਰਤ ਆ ਉਸੇ ਦੇ ਉੱਤੇ ਹੀ ਜਿਹੜਾ ਉਹ ਖਰਚਾ ਕੀਤਾ ਜਾਵੇ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ, ਜਿੱਥੇ ਕਿ ਸ਼ਿਕਾਗੋ ਦੀ ਪੁਲਿਸ ਨੇ ਅੱਜ ਪੁਲਿਸ ਦੇ ਜਿਹੜੇ ਬੋਡੀ ਕੈਮ ਵੀਡੀਓ ਆ
ਐਡਮ ਟਲੂਡੋ ਜਿਹੜਾ 13 ਸਾਲਾਂ ਦਾ ਨੌਜਵਾਨ ਆ ਜਿਸ ਨੂੰ ਗੋਲੀ ਮਾਰ ਕੇ ਪੁਲਿਸ ਨੇ ਮਾਰ ਦਿੱਤਾ ਸੀ, ਉਹਦੇ ਜਿਹੜੇ ਆ ਰਿਲੀਜ਼ ਕੀਤੇ ਗਏ ਹੈਗੇ ਆ। ਇਹ 29 ਮਾਰਚ ਨੂੰ ਜਿਹੜੀ ਘਟਨਾ ਵਾਪਰੀ ਸੀਗੀ, ਜਦੋਂ 13 ਸਾਲਾਂ ਦੇ ਨੌਜਵਾਨ ਨੂੰ ਫੇਟਲ ਸ਼ੂਟਿੰਗ ਦੇ ਵਿੱਚ ਪੁਲਿਸ ਵਾਲਿਆਂ ਨੇ ਮਾਰ ਦਿੱਤਾ ਸੀ। ਅਤੇ ਇਹਦੇ ਵਿੱਚ ਲੱਗਦਾ ਵੀ ਪੁਲਿਸ ਵਾਲਿਆਂ ਦੀ ਫਿਰ ਗਲਤੀ ਹੈਗੀ ਆ। ਅਤੇ ਜਿਹੜੇ ਕੈਮਰੇ ਦੇ ਵਿੱਚ ਆਡੀਓ ਵੀ ਜਿਹੜੀ ਆ ਤੁਸੀਂ ਕਹਿੰਦੇ ਵੀ ਉਹਦੇ 'ਚ ਦੇਖ ਰਹੇ ਆ, ਪੁਲਿਸ ਵਾਲਾ ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਗਾਲਾਂ ਹੀ ਕੱਢ ਰਿਹਾ ਆ ਇਸ ਨੌਜਵਾਨ ਨੂੰ। ਅਤੇ ਇਹ ਵੀ ਇੱਕ ਜਿਹੜਾ ਹੁਣ ਹੌਟ ਇਸ਼ੂ ਬਣਿਆ ਹੋਇਆ ਹੈਗਾ। ਹਰਜੋਤ ਸਿੰਘ ਜੀ, 13 ਸਾਲਾਂ ਦੇ ਨੂੰ ਤਾਂ ਨੌਜਵਾਨ ਵੀ ਕੀ ਕਹਿਣਾ, ਬੱਚਾ ਹੀ ਲੋਕ ਅਕਸਰ ਜਿਹੜਾ ਉਹ ਪੁਕਾਰਦੇ ਆ। 13 ਸਾਲਾਂ ਦੇ ਛੋਟਾ ਜਿਹਾ ਹੀ ਜਿਹੜਾ ਹੁੰਦਾ ਆ। ਸੋ ਲਗਾਤਾਰ ਆਪਾਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਇਹ ਹੁਣ ਚਰਚਾ ਜਿਹੜੀ ਆ ਉਹ ਦੇਖ ਰਹੇ ਹਾਂ। ਖਾਸ ਕਰਕੇ ਪਿਛਲੇ ਸਾਲ ਜਿਹੜੇ ਗਰਮੀਆਂ ਦੇ ਵਿੱਚ ਜਾਰਜ ਫਲੋਇਡ ਦੀ ਜਿਹੜੀ ਆ ਮੌਤ ਤੋਂ ਬਾਅਦ ਦੇ ਵਿੱਚ ਇਹ ਹੋਰ ਵੀ ਜ਼ਿਆਦਾ ਉੱਭਰ ਕੇ ਆ ਰਹੀ ਆ। ਕੱਲ੍ਹ ਪਰਸੋਂ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੀ ਕਿਮ ਪੋਰਟਰ ਆਫਿਸਰ ਆ ਉਸ ਦੇ ਦੁਆਰਾ ਵੀ ਕਹਿੰਦੀ ਸੀ ਵੀ ਮੈਂ ਟੇਜ਼ ਕਰਨ ਲੱਗੀ ਹਾਂ, ਪਰ ਚੱਲ ਗਈ ਉਹਦੇ ਕੋਲੋਂ ਗੋਲੀ, ਉਸਨੇ ਬਾਅਦ 'ਚ ਰਿਜ਼ਾਈਨ ਵੀ ਕਰ ਦਿੱਤਾ। ਸੋ ਇੱਦਾਂ ਦੇ ਇਸ਼ੂ ਜਿਹੜੇ ਹੁਣ ਬਹੁਤ ਜ਼ਿਆਦਾ ਸਾਹਮਣੇ ਆ ਉਹ ਆ ਰਹੇ ਹੈਗੇ ਆ। ਬਿਲਕੁਲ। ਸ਼ਿਕਾਗੋ ਦੀ ਜਿਹੜੀ ਮੇਅਰ ਹੈਗੀ ਆ ਲਾਈਟਫੁੱਡ, ਉਹਨੇ ਕਿਹਾ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਕਿਹੜੇ ਬੰਦੇ ਨੇ ਇਸ 13 ਸਾਲਾਂ ਦੇ ਬੱਚੇ ਨੂੰ ਗਨ ਦਿੱਤੀ ਸੀ। ਉਹਦੇ ਕੋਲ ਉਹਦੇ ਹੱਥ 'ਚ ਗਨ ਸੀ ਜਦੋਂ ਪੁਲਿਸ ਵਾਲਿਆਂ ਨੇ ਉਹਦੇ 'ਤੇ ਗਨ ਚਲਾਈ ਹੈਗੀ ਆ। ਸ਼ਿਕਾਗੋ ਤਾਂ ਆਲਰੇਡੀ ਬਦਨਾਮ ਹੈਗਾ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ, ਵੀ ਉੱਥੇ ਗੈਂਗ ਵਾਇਲੈਂਸ ਇੰਨੀ ਕੁ ਜ਼ਿਆਦਾ ਆ। ਸਭ ਤੋਂ ਜ਼ਿਆਦਾ ਹੋਮਿਸਾਈਡ ਰੇਟਸ ਦੇ ਵਿੱਚੋਂ ਉਹ ਸ਼ਹਿਰ ਦਾ ਨਾਮ ਜਿਹੜਾ ਆ ਉਹ ਉੱਥੇ ਜਿਹੜਾ ਉਹ ਆਉਂਦਾ ਆ। ਸੋ ਇਹ ਕਾਫੀ ਜ਼ਿਆਦਾ ਗੰਭੀਰ ਜਿਹੜਾ ਇਹ ਮੁੱਦਾ ਜਿਹੜਾ ਲਗਾਤਾਰ ਬਣਦਾ ਜਾ ਰਿਹਾ ਆ। ਉੱਧਰ ਅੱਜ ਜਿਹੜੇ ਹਰਜੋਤ ਸਿੰਘ ਜੀ, ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਉਹਨਾਂ ਨੂੰ ਇੱਕ ਵਾਰੀ ਪਹਿਲਾਂ ਕਲਰ ਵੀ ਕਿਹਾ ਸੀ। ਇਹ ਵੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਨੂੰ ਜਿਹੜਾ ਆ ਇਸ ਦਾ ਇੱਕ ਹਿਸਾਬ ਨਾਲ ਹਰਜਾਨਾ ਦੇਣਾ ਪਊਗਾ। ਹੀ ਵੁੱਡ ਹੈਵ ਟੂ ਪੇ ਦਾ ਪ੍ਰਾਈਸ। ਜਿਹੜੇ ਵਾਸ਼ਿੰਗਟਨ ਦੇ ਉੱਤੇ ਕਹਿੰਦੇ ਬਾਰ-ਬਾਰ ਉਹਨਾਂ ਨੇ ਹਮਲੇ ਕੀਤੇ ਆ। ਸੋਲਰ ਵਿੰਡਸ ਦੇ ਉੱਤੇ ਜਿਹੜਾ ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਹੈਕ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ, ਉਸ ਦੇ ਉੱਤੇ ਇੱਕ ਵਾਰੀ ਫਿਰ ਜਿਹੜੇ ਆ ਜ਼ਿੰਮੇਵਾਰ ਰੂਸ ਨੂੰ ਜਿਹੜਾ ਉਹ ਠਹਿਰਾ ਦਿੱਤਾ ਹੈ। ਇਸ ਦੇ ਚੱਲਦਿਆਂ ਉਹਨਾਂ ਨੇ ਹੁਣ ਕਈ ਸੈਂਕਸ਼ਨਸ ਜਿਹੜੇ ਆ ਉਹ ਲਾਉਣ ਦਾ ਫੈਸਲਾ ਲੈ ਲਿਆ ਆ। ਉਧਰ ਇੱਕ ਪਾਸੇ ਜਿਹੜੇ ਆ ਉਹ ਸੈਂਕਸ਼ਨਸ ਲਾ ਰਹੇ ਆ, ਦੂਜੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਰੂਸ ਦੇ ਨਾਲ ਜਿਹੜੀਆਂ ਟੈਨਸ਼ਨਸ ਵੱਧ ਰਹੀਆਂ, ਮੁਸ਼ਕਿਲਾਂ ਇੱਕ ਹਿਸਾਬ ਦੇ ਨਾਲ ਰਿਸ਼ਤਿਆਂ 'ਚ ਦਰਾਰਾਂ ਜਿਹੜੀਆਂ ਵੱਧ ਰਹੀਆਂ, ਉਸ ਦੀ ਡੀ ਐਸਕਲੇਸ਼ਨ ਯਾਨੀ ਕਿ ਉਸ ਦੀ ਗਰਮੈਸ਼ ਨੂੰ ਥੋੜ੍ਹਾ ਠੰਡਾ ਕਰਨ ਦੀ ਵੀ ਜਿਹੜੀ ਨਾਲ ਦੇ ਨਾਲ ਗੱਲ ਆਖੀ ਆ। ਅਤੇ ਉਹ ਕਹਿੰਦੇ ਵੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਆਉਂਦੀ ਸਮਰ ਦੇ ਵਿੱਚ ਉਹ ਮੀਟਿੰਗ ਪ੍ਰਪੋਜ਼ ਕਰ ਰਹੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕੀ ਹੁੰਦਾ ਆ। ਬੀਤੇ ਦਿਨਾਂ 'ਚ ਕੁਛ ਦਿਨ ਪਹਿਲਾਂ ਹੀ ਰਾਸ਼ਟਰਪਤੀ ਬਾਈਡਨ ਦੀ ਗੱਲਬਾਤ ਪੁਤਿਨ ਹੋਣਾ ਦੇ ਨਾਲ ਜਿਹੜੀ ਉਹ ਹੋਈ ਸੀ। ਬਾਈਡਨ ਹੋਣਾ ਨੇ ਆਖਿਆ ਆ ਵੀ ਉਹਨਾਂ ਦੀ ਜਿਹੜੀ ਗੱਲਬਾਤ ਬੜੀ ਕੈਂਡਿਡ ਅਤੇ ਰਿਸਪੈਕਟਫੁਲ ਜਿਹੜੀ ਆ ਉਹ ਇੱਕ ਦੂਜੇ ਦੇ ਪ੍ਰਤੀ ਜਿਹੜੀ ਉਹ ਰਹੀ ਆ। ਸੋ ਚਹਿਲ ਕਦਮੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜੀ ਉਹ ਰਹੀ ਆ। ਅਤੇ ਕਹਿੰਦੇ ਇੱਜ਼ਤ ਮਾਣ ਇੱਕ ਦੂਜੇ ਨੂੰ ਦਿੱਤਾ। ਹੁਣ ਇਹ ਨਹੀਂ ਪਤਾ ਕਿੱਦਾਂ ਦਾ ਇੱਜ਼ਤ ਮਾਣ ਜਿਹੜਾ ਉਹਨਾਂ ਨੇ ਜਿਹੜਾ ਉਹ ਦਿੱਤਾ ਹੋਊਗਾ। ਅਤੇ ਉੱਦਾਂ ਉਹਨਾਂ ਨੇ ਇਸ ਚੀਜ਼ ਨੂੰ ਕੀਤਾ ਵੀ ਨਾਓ ਇਜ਼ ਦਾ ਟਾਈਮ ਟੂ ਡੀ ਐਸਕਲੇਟ। ਇਹ ਜਿਹੜੇ ਟੈਨਸ਼ਨਾਂ ਵੱਧ ਰਹੀਆਂ, ਇਸ ਨੂੰ ਘਟਾਉਣ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਹੈਗੀ ਆ। ਥੋਟਫੁਲ ਡਾਇਲੋਗ ਅਤੇ ਡਿਪਲੋਮੈਟਿਕ ਪ੍ਰੋਸੈਸ ਹੀ ਜਿਹੜਾ ਆ ਉਹ ਆਪਾਂ ਨੂੰ ਇਹਨਾਂ ਰਿਸ਼ਤਿਆਂ ਨੂੰ ਅੱਗੇ ਵਧਾ ਸਕਦਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜਿਮ ਜਾਰਡਨ ਕਾਂਗਰਸਮੈਨ ਹੈਗੇ ਆ ਰਿਪਬਲਿਕਨ, ਉਹ ਅੱਜ ਐਂਥਨੀ ਫੌਚੀ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਨੇ ਕਾਫੀ ਤੱਤੀ ਬਹਿਸ ਜਿਹੜੀ ਕੀਤੀ ਹੈਗੀ ਆ। ਹਾਊਸ ਸਿਲੈਕਟ ਕਮੇਟੀ ਦੇ ਵਿੱਚ ਉਹਨਾਂ ਨੇ ਵਾਰ-ਵਾਰ ਜਿਹੜੇ ਡਾਕਟਰ ਫੌਚੀ ਆ ਉਹਨਾਂ ਨੂੰ ਪੁੱਛਿਆ ਵੀ ਲੋਕ ਜਿਹੜੇ ਅਮਰੀਕਨ ਆ ਉਹ ਕਿਸ ਟਾਈਮ ਆਪਣੀ ਜਿਹੜੀ ਫਰੀਡਮ ਆ ਵਾਪਸ ਲੈਣਗੇ। ਕਹਿੰਦੇ ਵੀ 15 ਦਿਨਾਂ ਦਾ ਲਾਰਾ ਲਾ ਕੇ 1 ਸਾਲ ਹੋ ਗਿਆ ਲੋਕਾਂ ਦੀ ਲਿਬਰਟੀ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਕੰਟਰੋਲ 'ਚ ਕਰਦੇ ਹੋਏ। ਉਹ ਤੋਂ ਬਾਅਦ ਡਾਕਟਰ ਫੌਚੀ ਨੇ ਇਹ ਕਿਹਾ ਵੀ ਮੈਂ ਇਹਦੇ ਬਾਰੇ ਨਹੀਂ ਡਿਸਕਸ ਕਰ ਸਕਦਾ ਲਿਬਰਟੀ ਬਾਰੇ, ਪਰ ਤੁਸੀਂ ਦੇਖੋ ਵੀ 60,000 ਬੰਦਾ ਹਜੇ ਵੀ ਹਰ ਰੋਜ਼ ਜਿਹੜਾ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਇਆ ਜਾ ਰਿਹਾ। 5,60,000 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਕਹਿੰਦੇ ਵੀ ਅਸੀਂ 3 ਮਿਲੀਅਨ ਵੈਕਸੀਨ ਐਵਰੀ ਡੇ ਲਾ ਰਹੇ ਹੈਗੇ ਆ। ਅਤੇ ਇਸੇ ਤਰ੍ਹਾਂ ਜਿਹੜੀ ਮੈਕਸੀਨ ਵਾਟਰਸ ਹੈਗੀ ਆ ਕੈਲੀਫੋਰਨੀਆ ਤੋਂ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ, ਉਸ ਨੇ ਵੀ ਜਾਰਡਨ ਨੂੰ ਜਿਹੜਾ ਆ ਕਿਹਾ ਵੀ ਆਪਣਾ ਮੂੰਹ ਜਿਹੜਾ ਆ ਬੰਦ ਰੱਖੋ। ਜੀ, ਇਹ ਉਸ ਕਮੇਟੀ ਦੀ ਚੇਅਰ ਆ। ਕਹਿੰਦੀ ਵੀ ਤੁਹਾਨੂੰ ਚੇਅਰ ਵੱਲ ਸੁਣਨਾ ਪਊਗਾ ਅਤੇ ਸ਼ਟ ਯੂਅਰ ਮਾਊਥ। ਸੋ ਇਹ ਵੀ ਜਿਹੜਾ ਇੱਕ ਹੁਣ ਵਿਵਾਦ ਦਾ ਮੁੱਦਾ ਆ ਉਹ ਰਾਈਟ ਨਾਓ ਬਣ ਚੁੱਕਾ ਹੋਇਆ ਆ। ਉੱਧਰ ਗੱਲ ਕਰਦੇ ਜਾਈਏ ਤਾਂ ਇਹ ਜਿਹੜੀ ਲੇਟੈਸਟ ਖਬਰ ਜਿਹੜੀ ਆ ਰਹੀ ਹੈ, ਜਿਹੜੇ ਸੈਨੇਟਰਸ ਟਿਮ ਕੇਨ
ਤੇ ਜਿਹੜੇ ਵਾਰਨਰ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਵਰਜੀਨੀਆ ਪਲਾਨ ਟੂ ਰਿਡਿਊਸ ਗਨ ਵਾਇਲੈਂਸ ਐਕਟ ਆ ਉਸ ਨੂੰ ਮੁੜ ਦੁਬਾਰਾ ਸੈਨੇਟ ਦੇ ਵਿੱਚ ਪੇਸ਼ ਕੀਤਾ ਹੈਗਾ ਆ। ਕਹਿੰਦੇ ਵੀ ਪਿਛਲੇ ਸਾਲ ਸੂਬੇ ਦੇ ਵਿੱਚ ਉੱਥੇ ਵਰਜੀਨੀਆ ਦੇ ਵਿੱਚ ਇਹ ਜਿਹੜੇ ਗਨ ਕੰਟਰੋਲ ਬਿਲਸ ਜਿਹੜੇ ਉਹ ਪਾਸ ਹੋਏ ਸੀ। ਇਹ ਦੋਨੋਂ ਸੈਨੇਟਰਸ ਚਾਹੁੰਦੇ ਨੇ ਇਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸੇਮ ਹੀ ਜਿਹੜੇ ਕਾਨੂੰਨ ਆ ਉਹ ਨੈਸ਼ਨਲ ਪੱਧਰ ਦੇ ਉੱਤੇ ਵੀ ਜਿਹੜੇ ਉਹ ਆ ਜਾਣ। ਸੋ ਕਹਿੰਦੇ ਵੀ ਇੱਕ ਬॉयਫ੍ਰੈਂਡ ਲੂਪ ਹੋਲ ਨਾਂ ਦਾ ਜਿਹੜਾ ਇਸ ਦੇ ਵਿੱਚ ਹੈਗਾ ਆ ਇੱਕ ਦੂਜੇ ਨੂੰ ਇੱਕ ਹਿਸਾਬ ਦੇ ਨਾਲ ਬੰਦੂਕ ਜਾਂ ਆਪਣਾ ਫਾਇਰ ਆਰਮਸ ਵੇਚਣ ਦਾ ਵਾਲਾ ਜਿਹੜਾ ਇੱਕ ਤਰੀਕਾ ਉਸ ਨੂੰ ਜਿਹੜਾ ਇਹ ਬੰਦ ਕਰਨਾ ਚਾਹੁੰਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਇਸ ਦੇ ਵਿੱਚ ਇਹਨਾਂ ਨੂੰ ਕੋਈ ਸਾਥ ਪ੍ਰਾਪਤ ਹੋਊਗਾ ਜਾਂ ਨਹੀਂ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਆ ਉਹ 59% ਆਈ ਹੈਗੀ ਆ ਪਹਿਲੇ 100 ਦਿਨਾਂ ਦੇ ਜਿਹੜੇ ਉਹਨਾਂ ਦੇ ਆਫਿਸ ਦੇ ਦੌਰਾਨ। ਇਹ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਹਨਾਂ ਦੀ 39% ਸੀ ਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੀ 61% ਸੀ ਤੇ ਪ੍ਰੈਜ਼ੀਡੈਂਟ ਜਾਰਜ ਬੁਸ਼ ਦੀ 55% ਸੀ। ਸੋ ਮੋਸਟਲੀ ਕਹਿੰਦੇ ਵੀ ਲੋਕਾਂ ਨੇ ਜਿਹੜਾ ਆ $1.9 ਟ੍ਰਿਲੀਅਨ ਦਾ ਕਰੋਨਾ ਵਾਇਰਸ ਪੈਕੇਜ ਪਾਸ ਹੋਇਆ, ਲੋਕਾਂ ਦੇ ਇੰਨੀ ਵੱਡੀ ਗਿਣਤੀ 'ਚ ਟੀਕੇ ਲੱਗੇ ਆ, ਉਹਦੇ ਕਰਕੇ ਜਿਹੜਾ ਆ ਪ੍ਰੈਜ਼ੀਡੈਂਟ ਦੀ ਜਿਹੜੀ ਕ੍ਰੈਡਿਟ ਅਪਰੂਵਲ ਰੇਟਿੰਗ ਆ ਉਹ ਕਾਫੀ ਗੁੱਡ ਗਈ ਆ। ਪ੍ਰੈਜ਼ੀਡੈਂਟ ਰੋਨਲਡ ਰੀਗਨ ਇੱਕੋ ਇੱਕ ਪ੍ਰੈਜ਼ੀਡੈਂਟ ਹੈ ਜਿਨ੍ਹਾਂ ਦੀ ਪਹਿਲੇ 100 ਦਿਨਾਂ ਦੇ ਵਿੱਚ 67% ਅਪਰੂਵਲ ਰੇਟਿੰਗ ਸੀ। ਸੋ ਇੱਕ ਵੱਡਾ ਇਸ਼ੂ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਇਲੀਗਲ ਬਾਰਡਰ ਕ੍ਰਾਸਿੰਗ ਵਾਲਾ ਜਿਹੜਾ ਉਹ ਹੈਗਾ ਆ ਉਹ ਹਿੱਟ ਕਰ ਰਿਹਾ ਹੈਗਾ। ਜੀ ਜੀ ਹਰਜੋਤ ਸਿੰਘ ਜੀ, ਜਿਹੜੀ ਆਪਾਂ ਪਹਿਲਾਂ ਖਬਰ ਕੀਤੀ ਸੀ ਉਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਠੀਕ ਜਿਹੜੀ ਗੱਲ ਨੂੰ ਆਪਾਂ ਕਰਦੇ ਜਾਈਏ। ਜਿਹੜਾ ਸ਼ਿਕਾਗੋ ਦੇ 13 ਸਾਲਾਂ ਦੇ ਮੁੰਡੇ ਦੀ ਜਿਹੜੀ ਖਬਰ ਸੀ ਉਸ ਦੇ ਵਿੱਚ ਕਹਿੰਦੇ ਵੀ ਹੁਣ ਜਿਹੜੀ ਨਵੀਂ ਵੀਡੀਓ ਰਿਲੀਜ਼ ਹੋਈ ਆ ਉਸ ਦੇ ਵਿੱਚ ਜਦ ਗੋਲੀ ਵੱਜੀ ਆ ਉਸ ਮੁੰਡੇ ਦੇ ਹੱਥ ਦੇ ਵਿੱਚ ਬੰਦੂਕ ਨਹੀਂ ਸੀ। ਕਹਿੰਦੇ ਵੀ ਉਸ ਤੋਂ ਕੁਛ ਛਣ ਪਹਿਲਾਂ ਹੀ ਉਸਨੇ ਬੰਦੂਕ ਜਿਹੜੀ ਉਹ ਥੱਲੇ ਸਿੱਟ ਦਿੱਤੀ ਸੀ ਤੇ ਆਪਣੇ ਹੱਥ ਜਿਹੜਾ ਆ ਉਹ ਉੱਤੇ ਨੂੰ ਕਰ ਰਿਹਾ ਸੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਫਿਸਰ ਦੇ ਦੁਆਰਾ ਜਿਹੜੀ ਇਹ ਗੋਲੀ ਚੱਲੀ ਸੀਗੀ। ਸੋ ਇਹ ਜਿਹੜੀ ਨਵੀਂ ਵੀਡੀਓ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਮੁੱਖ ਤੌਰ ਦੇ ਉੱਤੇ ਸਾਹਮਣੇ ਆ ਰਹੀ ਹੈਗੀ ਆ। ਉਧਰ ਹਰਜੋਤ ਸਿੰਘ ਜੀ ਆਪਾਂ ਵੈਕਸੀਨਸ ਦੀ ਗੱਲ ਕਰਦੇ ਜਾਈਏ। ਫਾਈਜ਼ਰ ਦੇ ਜਿਹੜੇ CEO ਐਲਬਰਟ ਬੋਰਲਾ ਉਹਨਾਂ ਨੇ ਕਿਹਾ ਆ ਵੀ ਕੋਵਿਡ-19 ਦੇ ਵੈਕਸੀਨ ਜਿਨ੍ਹਾਂ ਨੇ ਲਵਾਏ ਆ ਉਹਨਾਂ ਨੂੰ 12 ਮਹੀਨਿਆਂ ਦੇ ਵਿਚਾਲੇ ਇੱਕ ਤੀਜੀ ਡੋਜ਼ ਇੱਕ ਬੂਸਟਰ ਸ਼ਾਟ ਵੀ ਜਿਹੜਾ ਉਹ ਲਗਵਾਉਣਾ ਪੈ ਸਕਦਾ ਆ ਜਿਹੜੇ ਫੁੱਲੀ ਵੈਕਸੀਨੇਟ ਵੀ ਹੋ ਚੁੱਕੇ ਨੇ। ਉਹਨਾਂ ਨੇ ਕਿਹਾ ਵੀ ਇਹ ਵੀ ਪੋਸੀਬਿਲਿਟੀ ਸਾਹਮਣੇ ਹੈਗੀ ਆ ਵੀ ਜਿੱਦਾਂ ਫਲੂ ਦੇ ਸ਼ਾਟਸ ਐਨੂਅਲੀ ਜਿਹੜੇ ਉਹ ਲੱਗਦੇ ਆ ਵੀ ਕੋਵਿਡ-19 ਦੇ ਸ਼ਾਟਸ ਵੀ ਜਿਹੜੇ ਆ ਉਹ ਐਨੂਅਲੀ ਲੱਗਦੇ ਜਾਣ। ਸੋ ਕੋਵਿਡ-19 ਕਿਤੇ ਨਾ ਕਿਤੇ ਪਾਰਟ ਆਫ ਲਾਈਫ ਜਿਹੜਾ ਆ ਉਹ ਹੁਣ ਪੱਕੇ ਤੌਰ ਦੇ ਉੱਤੇ ਬਣਨ ਵਾਲਾ ਆ ਤੇ ਇੱਦਾਂ ਦੀਆਂ ਜਿਹੜੀਆਂ ਇਹਨਾਂ ਤੋਂ ਸੰਭਾਵੀ ਤੌਰ ਦੇ ਉੱਤੇ ਨਜ਼ਰ ਜਿਹੜਾ ਇਹ ਗੱਲ ਆ ਰਹੀ ਆ। ਜੀ ਬਿਲਕੁਲ, ਇਹ ਉਦੋਂ ਹੀ ਉਹਨਾਂ ਦੀ ਸਟੇਟਮੈਂਟ ਆਈ ਆ ਜਦੋਂ ਜੌਨਸਨ ਐਂਡ ਜੌਨਸਨ ਦੇ CEO ਐਲੈਕਸ ਗੋਰਸਕੀ ਜਿਹੜੇ ਆ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਹੁਣ ਹਰ ਇੱਕ ਨੂੰ ਹਰ ਸਾਲ ਬਾਅਦ ਜਿਹੜਾ ਇਹ ਟੀਕਾ ਲਵਾਉਣਾ ਪਊਗਾ। ਤੇ ਅਗਲੀ ਖਬਰ ਵੱਲ ਚੱਲੀਏ। ਡੈਰਿਕ ਚੌਵਿਨ ਜਿਹੜਾ ਪੁਲਿਸ ਆਫਿਸਰ ਆ ਉਹਦੇ ਸੰਬੰਧ ਦੇ ਵਿੱਚ ਅੱਜ 26ਵਾਂ ਦਿਨ ਸੀਗਾ। ਅੱਜ ਡਿਫੈਂਸ ਨੇ ਜਿਹੜੀ ਕਲੋਜ਼ਿੰਗ ਆਰਗੂਮੈਂਟ ਦੇ ਦਿੱਤੀ ਆ ਤੇ ਡੈਰਿਕ ਚੌਵਿਨ ਜਿਹੜਾ ਪੁਲਿਸ ਆਫਿਸਰ ਉਹ ਆਪ ਜਿਹੜਾ ਆ ਜਿਹੜਾ ਨਹੀਂ ਪੇਸ਼ ਹੋਇਆ। ਉਹ ਕਹਿੰਦਾ ਵੀ ਮੈਂ ਆਪਣਾ ਜਿਹੜੀ ਉਹਨਾਂ ਦੀ 5th ਅਮੈਂਡਮੈਂਟ ਪ੍ਰਿਵਿਲੇਜ ਆ ਉਹਨੂੰ ਜਿਹੜੇ ਯੂਜ਼ ਕਰਨਾ ਚਾਹੁੰਦਾ ਹੈਗਾ। ਸੋ ਹੁਣ ਜਿਹੜਾ ਜੱਜ ਆ ਉਹ ਜੂਰਰਸ ਦੇ ਨਾਲ ਰਲ ਕੇ ਹੁਣ ਦੇਖੋ ਡਿਸੀਜਨ ਇਹਦੇ ਬਾਰੇ ਕਦੋਂ ਆਉਂਦਾ ਹੈਗਾ। ਜੀ ਸੋ ਜੂਰਰ 'ਚ ਆਪਸ 'ਚ ਗੱਲਬਾਤ ਕਰਨਗੇ ਫਿਰ ਉਸ ਤੋਂ ਬਾਅਦ 'ਚ ਉਹ ਆਪਣਾ ਫੈਸਲਾ ਜਿਹੜਾ ਵੀ ਸਰਬਸੰਮਤੀ ਦੇ ਨਾਲ ਜੇ ਹੁੰਦਾ ਆ ਤਾਂ ਉਹ ਜੱਜ ਨੂੰ ਸੁਣਾਉਣਗੇ ਤੇ ਫਿਰ ਜੱਜ ਉਹ ਫੈਸਲਾ ਗਾਂ ਜਿਹੜਾ ਉਹ ਸੁਣਾਇਆ ਜਾਵੇਗਾ। ਸੋ ਬਹੁਤ ਦੁਨੀਆ ਦੀਆਂ ਹੀ ਜਿਹੜੀਆਂ ਅੱਖਾਂ ਇਸ ਟਾਈਮ ਉਸ ਦੇ ਉੱਤੇ ਲੱਗੀਆਂ ਆ। ਫੋਰਡ ਦੇ CEO ਨੇ ਟੈਸਲਾ ਦੇ ਉੱਤੇ ਨਿਸ਼ਾਨਾ ਸਾਧਿਆ ਆ। ਉਹਨਾਂ ਨੇ ਕਿਹਾ ਆ ਵੀ ਟੈਸਲਾ ਵਾਲੇ ਜਿਹੜੇ ਆਪਣੇ ਸੌਫਟਵੇਅਰ ਆਪਣੀ ਟੈਕਨੋਲੋਜੀ ਆ ਉਹ ਸਿੱਧਾ ਕਸਟਮਰਸ ਦੇ ਉੱਤੇ ਹੀ ਟੈਸਟ ਕਰਦੇ ਨੇ। ਉਹਨਾਂ ਨੇ ਇੱਕ ਟਵੀਟ ਦੇ ਵਿੱਚ ਆਖਿਆ ਵੀ ਸਾਡਾ ਜਿਹੜਾ ਇੱਕ ਨਵਾਂ ਬਲੂ ਕਰੂਜ਼ ਟੈਕਨੋਲੋਜੀ ਆ ਉਸ ਨੂੰ ਅਸੀਂ ਖੁਦ ਰੀਅਲ ਵਰਲਡ ਦੇ ਵਿੱਚ ਟੈਸਟ ਕੀਤਾ ਆ, ਨਾ ਕਿ ਆਪਣੇ ਜਿਹੜੇ ਕਸਟਮਰ ਆ ਉਹਨਾਂ ਦੇ ਉੱਤੇ। ਸੋ ਇਹ ਇੱਕ ਟੈਸਲਾ ਦੇ CEO ਇਲਨ ਮਸਕ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਨਿਸ਼ਾਨਾ ਸਾਧਿਆ ਹੈਗਾ ਆ। ਸੋ ਉਹ ਇਲਨ ਮਸਕ ਬਹੁਤ ਸਾਰੀ ਆਪਣੀਆਂ ਜਿਹੜੀਆਂ ਟੈਕਨੋਲੋਜੀਜ਼ ਦਾ ਜਿਹੜਾ
ਬੀਟਾ ਵਰਜ਼ਨ ਹੁੰਦਾ, ਯਾਨੀ ਕਿ ਅਨਫਿਨਿਸ਼ ਜਾਂ ਪੂਰੀ ਤਰ੍ਹਾਂ ਟੈਸਟ ਨਹੀਂ ਕੀਤਾ ਹੋਇਆ ਵੀ, ਉਹ ਵੀ ਜਿਹੜੀਆਂ ਚੱਲ ਰਹੀਆਂ ਗੱਡੀਆਂ ਆ ਉਸ ਦੇ ਉੱਤੇ ਜਿਹੜਾ ਉਹ ਛੱਡ ਦਿੰਦੇ ਨੇ। ਸੋ ਉਸ ਨੂੰ ਲੈ ਕੇ ਜਿਹੜਾ ਆ ਟੈਸਲਾ ਨੂੰ ਕ੍ਰਿਟਿਸਿਜ਼ਮ ਵੀ ਝੱਲਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ 99.99% ਜਿਹੜੇ ਵੈਕਸੀਨੇਟਡ ਪੀਪਲ ਆ, ਜਿਨ੍ਹਾਂ ਨੇ ਟੀਕਾ ਲਵਾ ਰਿਹਾ, ਤੇ ਉਹ ਕਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਮਾਤ ਦੇ ਰਹੇ ਹੈਗੇ ਆ। ਅੱਜ ਦੀ ਡੇਟ ਦੇ ਵਿੱਚ 75 ਮਿਲੀਅਨ ਅਮਰੀਕਨਸ ਦੇ ਟੀਕਾ ਲੱਗ ਚੁੱਕਾ ਹੈਗਾ, ਤੇ ਸਿਰਫ ਜਿਨ੍ਹਾਂ 75 ਮਿਲੀਅਨ ਦੇ ਵਿੱਚੋਂ ਜਿਨ੍ਹਾਂ ਦੇ ਵੈਕਸੀਨ ਲੱਗ ਚੁੱਕਾ, 5880 ਲੋਕ ਜਿਹੜੇ ਰਿਪੋਰਟ ਹੋਏ ਆ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ। ਸੋ ਇਹ ਕਹਿੰਦੇ ਵੀ ਬਹੁਤ ਹੀ ਜਿਹੜਾ ਘੱਟ ਫਿਗਰ ਬਣਦਾ ਆ ਜੀ। ਵਾਸ਼ਿੰਗਟਨ ਸਟੇਟ ਨੇ ਇੱਕ ਅੱਜ ਨਵਾਂ ਕਾਨੂੰਨ ਪਾਸ ਕੀਤਾ ਹੈ। ਉੱਥੋਂ ਦੇ ਗਵਰਨਰ ਨੇ ਉਸ ਕਾਨੂੰਨ ਦੇ ਉੱਤੇ ਸਾਈਨ ਕਰ ਦਿੱਤੇ ਆ। ਜੇ ਇੰਸਲੀ ਨੇ 2025 ਤੱਕ ਜਿਹੜੀਆਂ ਪ੍ਰਾਈਵੇਟਲੀ ਰਨ ਇਮੀਗ੍ਰੇਸ਼ਨ ਜੇਲਸ ਆ, ਜਿਹੜੀਆਂ ਫॉर ਪ੍ਰੋਫਿਟ ਜੇਲਸ ਆ, ਉਹਨਾਂ ਨੂੰ ਇਹ ਬੰਦ ਕਰ ਦੇਣਗੇ, ਉਸ ਨੂੰ ਇਹ ਬੈਨ ਕਰ ਦੇਣਗੇ। ਵਾਸ਼ਿੰਗਟਨ ਲੈਜਿਸਲੇਸ਼ਨ ਨੇ ਫॉर ਪ੍ਰੋਫਿਟ ਡਿਟੈਂਸ਼ਨ ਸੈਂਟਰਸ ਆ, ਉਸ ਦੇ ਖਿਲਾਫ ਇਸ ਮੈਜਰ ਨੂੰ ਅਪਰੂਵ ਜਿਹੜਾ ਉਹ ਕਰ ਦਿੱਤਾ ਆ। ਇਸ ਮੌਕੇ ਕਹਿੰਦੇ ਆ ਵੀ ਜਿਹੜੇ ਇਸ ਕਾਨੂੰਨ ਦੇ ਤਹਿਤ ਉਸ ਦੇ ਅਧੀਨ ਇੱਕ ਹੀ ਕਹਿੰਦੇ ਆ ਇੱਕ ਡਿਟੈਂਸ਼ਨ ਸੈਂਟਰ ਜਿਹੜਾ ਆਉਂਦਾ ਆ, ਨਾਰਥ ਵੈਸਟ ਡਿਟੈਂਸ਼ਨ ਸੈਂਟਰ ਜਿਹੜਾ ਟਕੋਮਾ 'ਚ ਆ, ਅਤੇ ਜਿੱਥੇ ਪੌਣੇ 1600 ਜਿਹੜੇ ਇਮੀਗ੍ਰੇਸ਼ਨ ਬੈੱਡ ਦਾ ਜਿਹੜਾ ਜੇਲ੍ਹ ਆ ਉਹ ਆਪਰੇਟ ਕੀਤਾ ਜਾਂਦਾ। ਇੱਕ ਜੀਓ ਗਰੁੱਪ ਨਾਂ ਦੇ ਹੇਠਾਂ ਜਿਸ ਦਾ ਕੰਟਰੈਕਟ ICS ਦੇ ਨਾਲ ਜਿਹੜਾ ਆ ਉਹ ਬਣਿਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਸੂਬੇ ਵੀ ਜਿਹੜੇ ਉਹ ਕਰਨਗੇ। ਆਲਰੇਡੀ ਕਹਿੰਦੇ ਕੈਲੀਫੋਰਨੀਆ, ਨਵਾਡਾ, ਨਿਊਯਾਰਕ, ਇਲੀਨੋਇਸ, ਉਹਨਾਂ ਦੇ ਵੀ ਜਿਹੜੇ ਸੂਬਿਆਂ ਦੇ ਵਿੱਚ ਅਜਿਹੇ ਕਾਨੂੰਨ ਪਾਸ ਹੋ ਚੁੱਕੇ ਆ ਜਿਸ ਦੇ ਵਿੱਚ ਪ੍ਰਾਈਵੇਟ ਪ੍ਰਿਜ਼ਨ ਕੰਪਨੀਜ਼ ਨੂੰ ਜਿਹੜਾ ਆ ਇੱਕ ਤਾਂ ਇਹ ਜਿਹੜੀਆਂ ਫॉर ਪ੍ਰੋਫਿਟ ਪ੍ਰਿਜ਼ਨਸ ਆ ਉਹਨਾਂ ਨੂੰ ਘਟਾਉਣ ਦੇ ਲਈ, ਉਹਨਾਂ ਦੇ ਉੱਤੇ ਲਿਮਿਟਸ ਲਾਉਣ ਦੇ ਲਈ, ਅਤੇ ਕਈ ਮੌਕਿਆਂ ਦੇ ਉੱਤੇ ਉਹਨਾਂ ਨੂੰ ਬੈਨ ਕਰਨ ਦੀਆਂ ਵੀ ਸਿਫਾਰਸ਼ਾਂ ਇਸ ਦੇ ਵਿੱਚ ਰੱਖੀਆਂ ਹੈਗੀਆਂ ਆ। ਸੋ ਇਲੀਨੋਇਸ ਤੇ ਕੈਲੀਫੋਰਨੀਆ ਤੋਂ ਬਾਅਦ 'ਚ ਵਾਸ਼ਿੰਗਟਨ ਤੀਜਾ ਸੂਬਾ ਜਿਹੜਾ ਉਹ ਬਣਿਆ ਜਿੱਥੇ ਇਮੀਗ੍ਰੇਸ਼ਨ ਫੈਸਿਲਿਟੀਜ਼ ਨੂੰ ਬੈਨ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਹੈਗਾ। ਅਗਲੀ ਖਬਰ ਜਿਹੜੀ ਆ, ਇਜ਼ਰਾਈਲੀ ਪ੍ਰਾਈਮ ਮਿਨਿਸਟਰ ਜਿਹੜਾ ਪੁਰਾਣਾ ਰਹਿ ਚੁੱਕਾ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਆ, ਉਸ ਨੇ ਇਜ਼ਰਾਈਲ ਵਾਲਿਆਂ ਨੂੰ ਕਿਹਾ ਵੀ ਥੋੜ੍ਹਾ ਜਿਹਾ ਠੰਡੇ ਚੱਲੋ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਈਰਾਨ ਦੇ ਇੱਕ ਨਿਊਕਲੀਅਰ ਸਾਈਟ ਦੇ ਉੱਤੇ ਅਟੈਕ ਕੀਤਾ ਗਿਆ ਸੀ, ਅਤੇ ਈਰਾਨ ਦੇ ਜਿਹੜੇ ਹੈਗੇ ਆ ਖਮੇਨੀ, ਉਹਨਾਂ ਨੇ ਕਿਹਾ ਸੀ ਵੀ ਇਹ ਸਿੱਧਾ ਹੀ ਇਜ਼ਰਾਈਲ ਵਾਲਿਆਂ ਨੇ ਕੀਤਾ ਹੈਗਾ ਅਤੇ ਅਸੀਂ ਇਸ ਦਾ ਬਦਲਾ ਲਵਾਂਗੇ। ਕਹਿੰਦੇ ਵੀ ਨਾਲ ਦੀ ਨਾਲ ਅਸੀਂ ਜਿਹੜਾ ਆ ਯੂਰੇਨੀਅਮ ਐਨਰਿਚਮੈਂਟ ਆ ਉਹਨੂੰ 60% ਹੋਰ ਵਧਾਉਣ ਜਾ ਰਹੇ ਹਾਂ। ਸੋ ਉਹਦੇ ਸੰਬੰਧ ਦੇ ਵਿੱਚ ਇਹ ਜਿਹੜੇ ਇਜ਼ਰਾਈਲ ਦੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਜਿਹੜਾ ਇਜ਼ਰਾਈਲ ਦੇ ਜਿਹੜੇ ਹੋਣ ਵਾਲੇ ਲੀਡਰ ਆ ਉਹਨਾਂ ਨੂੰ ਕਿਹਾ ਵੀ ਥੋੜ੍ਹਾ ਰੁਕ ਕੇ ਚਲੋ। ਈਵਨ ਦੋ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਆ ਉਹ ਇਜ਼ਰਾਈਲ ਦੇ ਸਾਥੀ ਹੈਗੇ ਆ, ਪਰ ਜੋ ਟਰੰਪ ਵੇਲੇ ਦਾ ਟਾਈਮ ਸੀ ਉਹ ਕਹਿੰਦੇ ਵੀ ਹੁਣ ਉਹ ਨਹੀਂ ਚੱਲਣਾ ਹੈਗਾ। ਜੀ, ਅਤੇ ਸਮਾਂ ਆਪਣੇ ਹਰਜੋਤ ਸਿੰਘ ਦੀ ਪ੍ਰੋਗਰਾਮ ਦਾ ਸਮਾਪਤ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕ ਮਾਰਕੀਟਸ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ ਕਾਫੀ ਭਾਰੀ ਉਛਾਲ ਰਿਹਾ। ਅੱਜ ਪਹਿਲੀ ਵਾਰੀ ਮੈਨੂੰ ਲੱਗਦਾ ਡਾਓ ਜੋਨਸ 34,000 ਦੇ ਆંકੜੇ ਨੂੰ ਪਾਰ ਕੀਤਾ। 34,036 ਦੇ ਉੱਤੇ ਇਹ ਕਲੋਜ਼ ਹੋਇਆ। 305 ਪੁਆਇੰਟਾਂ ਦੇ ਜਿਹੜੇ ਆ ਉਹ ਵਾਧੇ ਤੋਂ ਬਾਅਦ 'ਚ ਨੈਸਡੈਕ ਦੇ ਵਿੱਚ ਵੀ 181 ਪੁਆਇੰਟਾਂ ਦਾ ਇਜ਼ਾਫਾ ਹੋਇਆ। 14,000 ਤੇ ਜਿਹੜਾ ਜੀ 39 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 46 ਪੁਆਇੰਟ ਵਧੇ, 4170 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ ਜਿਹੜੀ ਆ ਉਹ 1.73% ਦੇ ਉੱਤੇ ਹੀ ਟਿਕੀ ਆ ਰਹੀ ਆ, ਅਤੇ ਸੋਨੇ ਦੀ ਕੀਮਤ $1,761 ਪ੍ਰਤੀ ਆਉਂਸ ਰਹੀ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 70 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਜੀ, ਅਤੇ ਹੁਣ ਇੱਥੇ ਹੀ ਆਪਾਂ ਜਿਹੜੇ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।